ਉਹ ਬੂਸਟਰ ਸ਼ਾਟ ਉਹ ਲਵਾਓ ਤਾਂ ਕਿ ਜਿਹੜੇ ਆ ਲੋਕ ਕਰੋਨਾ ਵਾਇਰਸ ਤੋਂ ਬਚ ਸਕਣ। ਜੀ ਬਿਲਕੁਲ। ਸੋ ਥੋੜ੍ਹੀ ਜਿਹੀ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਥੋੜ੍ਹੀ ਟੈਕਨੀਕਲ ਪ੍ਰੋਬਲਮ ਰਹੀ ਹੈ ਸ਼ੁਰੂਆਤ ਦੇ ਵਿੱਚ, ਜਿਹੜਾ ਕੁਛ ਹਿੱਸਾ ਪ੍ਰੋਗਰਾਮ ਦਾ ਉਹ ਲਾਈਵ ਜਿਹੜਾ ਉਹ ਨਹੀਂ ਜਾ ਸਕਿਆ, ਪਰ ਕੁਛ ਹਿੱਸਾ ਬਾਅਦ ਦੇ ਵਿੱਚ ਇਹ ਹੁਣ ਲਾਈਵ ਜਿਹੜਾ ਉਹ ਜਾ ਰਿਹਾ ਹੈ। ਪਰ ਪ੍ਰੋਗਰਾਮ ਦੀ ਖਤਮ ਹੋਣ ਤੋਂ ਬਾਅਦ ਦੇ ਵਿੱਚ ਬਾਕੀ ਦਾ ਹਿੱਸਾ ਵੀ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਵੀ ਉਸ ਨੂੰ ਮੁੜ ਕੇ ਦੁਬਾਰਾ ਇਕੱਠੇ ਦਾ ਇਕੱਠਾ ਕਰਕੇ ਜਿਹੜਾ ਉਹ ਪਾ ਦਿੱਤਾ ਜਾਵੇ। ਅਗਲੀ ਗੱਲ ਕਰਦੇ ਜਾਈਏ, ਆਫਿਸ ਆਫ ਕੰਗਰੈਸ਼ਨਲ ਐਥਿਕਸ OCE ਇੱਕ ਇੱਕ ਕਹਿੰਦੇ ਵੀ ਆਜ਼ਾਦ ਵਾਚਡੌਗ ਇੱਕ ਮਿਸ਼ਨ ਜਿਹੜਾ ਉਹ ਹੈਗਾ ਆ। ਉਹਨਾਂ ਨੇ ਕਿਹਾ ਆ ਵੀ ਉਹਨਾਂ ਨੂੰ ਇਹ ਹੁਣ ਸਬਸਟੈਂਸ਼ੀਅਲ ਰੀਜ਼ਨ ਟੂ ਬਲੀਵ, ਕਹਿੰਦੇ ਵੀ ਸਾਨੂੰ ਉਹਨਾਂ ਨੂੰ ਹੁਣ ਲੱਗਦਾ ਹੈ ਵੀ ਇਹ ਵਿਸ਼ਵਾਸ ਹੈ ਇਸ ਚੀਜ਼ ਦੇ ਉੱਤੇ ਵੀ ਜਿਹੜੇ ਰਿਪਰੈਜ਼ੈਂਟੇਟਿਵ ਟੌਮ ਮੈਲਿਨੋਸਕੀ ਡੈਮੋਕ੍ਰੇਟ ਹੈਗੇ ਨੇ ਨਿਊ ਜਰਸੀ ਤੋਂ, ਇਹਨਾਂ ਨੇ ਆਪਣੀਆਂ ਜਿਹੜੀਆਂ ਸਟਾਕ ਦੀਆਂ ਟ੍ਰਾਂਜੈਕਸ਼ਨਸ ਆ ਉਹ ਐਥਿਕਸ ਰੂਲ ਜਾਂ ਫੈਡਰਲ ਕਾਨੂੰਨ ਦੇ ਮੁਤਾਬਕ ਸਹੀ ਢੰਗ ਦੇ ਨਾਲ ਡਿਸਕਲੋਜ਼ ਨਹੀਂ ਸੀ ਕੀਤੀਆਂ ਹੋਈਆਂ। ਇਸ ਨੂੰ ਲੈ ਕੇ ਆਲਰੇਡੀ ਹਰਜੋਤ ਸਿੰਘ ਜੀ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਉੱਠਦੇ ਨੇ ਵੀ ਜਿਹੜੇ ਆਫਿਸ ਦੇ ਵਿੱਚ ਹੈਗੇ ਆ ਇਹਨਾਂ ਨੂੰ ਸਟਾਕ ਜਿਹੜੇ ਆ ਉਹ ਕਿਉਂ ਰੱਖਣ ਦਿੱਤੇ ਜਾਂਦੇ ਆ, ਜਦ ਕਿ ਇਹਨਾਂ ਦੇ ਕੋਲ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਇਨਸਾਈਡਰ ਨੌਲੇਜ ਜਿਹੜੀ ਉਹ ਰਹਿੰਦੀ ਆ। ਸਭ ਨੂੰ ਯਾਦ ਹੋਣਾ ਜਦੋਂ 2020 ਦੀ ਸ਼ੁਰੂਆਤ ਦੇ ਵਿੱਚ ਸਟਾਕ ਅਚਾਨਕ ਜਿਹੜੇ ਲੁੜਕੇ ਸੀਗੇ, ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਸੈਨੇਟਰ, ਕਾਂਗਰਸ ਵੂਮਨ ਆ, ਉਹਨਾਂ ਦੇ ਉੱਤੇ ਦੋਸ਼ ਲੱਗੇ ਸੀ ਇਹਨਾਂ ਨੇ ਪਹਿਲੋਂ ਹੀ ਸੈੱਲ ਕਰ ਦਿੱਤੇ ਪ੍ਰਾਈਸਾਂ ਜਿਹੜੀਆਂ ਉਹ ਘਟਣ ਤੋਂ ਪਹਿਲਾਂ ਹੀ। ਸੋ ਇਹ ਇਦਾਂ ਦੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੁਣ ਕਾਫੀ ਜਿਹੜੇ ਆ ਸਵਾਲ ਆ ਉਹ ਉੱਠਦੇ ਆ। ਉਧਰ ਫੈਡ ਨੇ ਇਹ ਹੁਣ ਅੱਜ ਐਲਾਨ ਕਰ ਦਿੱਤਾ ਆ ਵੀ ਜਿਹੜੇ ਪਾਲਿਸੀ ਮੇਕਰਸ ਆ ਉਹਨਾਂ ਉੱਤੇ ਉਹਨਾਂ ਨੇ ਬੈਨ ਲਾ ਦਿੱਤਾ ਵੀ ਇੰਡੀਵਿਜੂਅਲ ਸਟਾਕਸ ਜਿਹੜੇ ਆ ਉਹ ਹੁਣ ਨਹੀਂ ਓਨ ਕਰ ਸਕਦੇ, ਤੇ ਜਿਹੜੀਆਂ ਟ੍ਰੇਡਿੰਗਸ ਕਰਦੇ ਆ ਉਹਨਾਂ ਉੱਤੇ ਵੀ ਕਈ ਤਰੀਕੇ ਦੀਆਂ ਉਹਨਾਂ ਨੇ ਰੈਸਟ੍ਰਿਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ ਆ। ਇਹ ਫੈਡਰਲ ਰਿਜ਼ਰਵ ਦੇ ਹੀ ਜਿਹੜੇ ਪਾਲਿਸੀ ਮੇਕਰਸ ਆ ਉਹਨਾਂ ਦੇ ਉੱਤੇ ਲਾਗੂ ਹੋਣਗੇ। ਹੁਣ ਇਹ ਤਾਂ ਹਰਜੋਤ ਸਿੰਘ ਜੀ ਸ਼ਰੇਆਮ ਹੀ ਮਿਲ ਕੇ ਖੇਡਣ ਵਾਲੀ ਗੱਲ ਹੀ ਸੀ ਇਸ ਤੋਂ ਪਹਿਲਾਂ ਵੀ ਫੈਡਰਲ ਰਿਜ਼ਰਵ ਦੀਆਂ ਪਾਲਿਸੀਜ਼ ਦੇ ਨਾਲ ਸਟਾਕ ਮਾਰਕੀਟ ਹਮੇਸ਼ਾ ਉਸ ਦੇ ਵਿੱਚ ਉਤਾਰ ਚੜਾਵ ਜਿਹੜਾ ਉਹ ਦੇਖਿਆ ਜਾਂਦਾ ਆ। ਉਹਨਾਂ ਨੂੰ ਪਤਾ ਵੀ ਕਿਹੜੀ ਪਾਲਿਸੀ ਆਉਣੀ ਆ ਤੇ ਫਿਰ ਉਸ ਹਿਸਾਬ ਦੇ ਨਾਲ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਉਹ ਟ੍ਰੇਡਿੰਗ ਜਿਹੜੀ ਉਹ ਕਰ ਲੈਂਦੇ ਹੋਣਗੇ। ਸੋ ਇਹ ਹੁਣ ਨਵਾਂ ਫੈਸਲਾ ਜਿਹੜਾ ਇਹਨਾਂ ਨੇ ਲਿਆ ਹੈਗਾ ਆ। ਐਥਿਕਸ ਦੀ ਕੰਟਰੋਵਰਸੀ ਕਹਿੰਦੇ ਆ ਵੀ ਬੜੇ ਲੰਮੇ ਚਿਰ ਤੋਂ ਜਿਹੜੀ ਆ ਇਸ ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ, ਤੇ ਹੁਣ ਇਹ ਨਵੇਂ ਕਾਨੂੰਨ ਜਿਹੜੇ ਆ ਉਹ ਹੁਣ ਲਿਆਂਦੇ ਗਏ ਨੇ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਅੱਜ ਜਿਹੜੇ US ਦੇ ਸਰਜਨਸ ਆ, ਡਾਕਟਰ ਆ, ਉਹਨਾਂ ਨੇ ਕਹਿੰਦੇ ਸਕਸੈਸਫੁਲੀ ਇੱਕ ਸੂਰ ਦੀ ਜਿਹੜੀ ਕਿਡਨੀ ਆ ਉਹ ਬੰਦੇ ਦੇ ਵਿੱਚ ਟਰਾਂਸਪਲਾਂਟ ਕੀਤੀ ਹੈਗੀ ਆ। ਸੋ ਬੰਦਾ ਤਾਂ ਆਲਰੇਡੀ ਕਹਿੰਦੇ ਪਈ ਆਰਟੀਫਿਸ਼ੀਅਲ ਲਾਈਫ ਸਪੋਰਟ ਤੇ ਹੈਗਾ ਵੀ ਉਹਦਾ ਲੱਗਦਾ ਤਾਂ ਨਹੀਂ ਵੀ ਉਹ ਰਿਕਵਰ ਹੋਊਗਾ, ਪਰ ਜਿਹੜੀ ਕਿਡਨੀ ਆ ਉਹਨੂੰ ਟੈਸਟ ਕਰਨ ਦੇ ਲਈ ਵੀ ਕਿਸ ਤਰ੍ਹਾਂ ਉਹ ਵਰਕਆਊਟ ਕਰਦੀ ਆ, ਕਹਿੰਦੇ ਵੀ ਉਹ ਬਿਲਕੁਲ ਸਹੀ ਹੋਈ ਹੈਗੀ ਆ। ਕਹਿੰਦੇ ਪਈ ਸੂਰਾਂ ਦੇ ਜਿਹੜੇ ਪਿਗਸ ਦੇ ਪਾਰਟ ਆ ਹਿਊਮਨ ਬਾਡੀ ਦੇ ਲਈ ਯੂਜ਼ ਕਰਨੇ ਇਹ ਕੋਈ ਪਹਿਲੀ ਗੱਲ ਨਹੀਂ ਹੈਗੀ। ਇਸ ਤੋਂ ਪਹਿਲਾਂ ਵੀ ਜਿਹੜੇ ਪਿਗ ਦੇ ਹਾਰਟ ਵਾਲਵਸ ਹੁੰਦੇ ਆ ਉਹ ਬੰਦਿਆਂ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਡਾਕਟਰਸ ਵੱਲੋਂ, ਉਹ ਜਦੋਂ ਆਪਰੇਸ਼ਨ ਕਰਕੇ। ਕਹਿੰਦੇ ਵੀ ਜੇ ਸਕਸੈਸਫੁਲ ਹੁੰਦਾ ਆ, ਆਉਣ ਵਾਲੇ ਸਮੇਂ ਦੇ ਵਿੱਚ ਨਿਊਯਾਰਕ ਯੂਨੀਵਰਸਿਟੀ ਲੈਂਗੋਨ ਹੈਲਥ ਮੈਡੀਕਲ ਸੈਂਟਰ ਨੇ ਦੱਸਿਆ ਵੀ ਜਿਹੜਾ ਕਿਡਨੀ ਦੀ ਸ਼ਾਰਟੇਜ ਬਹੁਤ ਆ, ਉਹ ਕਿਉਂਕਿ ਜੇ ਕਿਸੇ ਨੂੰ ਕਿਡਨੀ ਦੀ ਜ਼ਰੂਰਤ ਆ ਤੇ ਬਹੁਤ ਲੰਮੀ ਵੇਟ ਕਰਨੀ ਪੈਂਦੀ ਆ, ਤੇ ਜੇ ਸਕਸੈਸਫੁਲ ਹੁੰਦਾ ਆ ਤੇ ਉਹ ਜਿਹੜਾ ਆ ਫਿਰ ਬਹੁਤ ਜਿਹੜਾ ਹਿਊਮਨ ਕਾਈਂਡ ਦੇ ਲਈ ਵਧੀਆ ਹੋਊਗਾ। ਜੀ, ਕ੍ਰਿਸਟਨ ਸਿਨੇਮਾ ਸੈਨੇਟਰ ਜਿਹੜੇ ਆ ਉਹਨਾਂ ਦੀ ਐਡਵਾਈਜ਼ਰੀ ਬੋਰਡ ਦੇ ਵਿੱਚ 5 ਮਿਲਟਰੀ ਜਿਹੜੇ ਵੈਟਰਨਸ ਆ ਉਹਨਾਂ ਨੇ ਆਪਣੇ ਅਸਤੀਫੇ ਜਿਹੜੇ ਉਹ ਦੇ ਦਿੱਤੇ ਆ। ਨਾਲ ਹੀ ਉਹਨਾਂ ਨੇ ਇਹ ਦੋਸ਼ ਲਾਇਆ ਐਰੀਜ਼ੋਨਾ ਦੀ ਇਸ ਡੈਮੋਕ੍ਰੇਟ ਸੈਨੇਟਰ ਦੇ ਉੱਤੇ ਵੀ ਇਹ ਪ੍ਰੋਗਰੈਸ ਦੇ ਲਈ ਸਭ ਤੋਂ ਵੱਡਾ ਇੱਕ ਅੜਿੱਕਾ, ਪ੍ਰਿੰਸੀਪਲ ਆਬਸਟੈਕਲ ਜਿਹੜੇ ਆ ਇਹ ਹੈਗੇ ਆ। ਚਿੱਠੀ ਉਹਨਾਂ ਨੇ ਲਿਖੀ ਆ ਵੈਟਰਨਸ ਨੇ, ਤੇ ਆਪਣੀ ਜਿਹੜੀ ਨਿਰਾਸ਼ਾ, ਫਰਸਟ੍ਰੇਸ਼ਨ ਜਿਹੜੀ ਆ ਉਹ ਜ਼ਾਹਰ ਕੀਤੀ ਹੈ ਇਸ ਚਿੱਠੀ ਦੇ ਜ਼ਰੀਏ ਵੀ ਸੈਨੇਟ ਫਿਲਬਸਟਰ ਜਿਹੜੇ ਆ ਉਸ ਦੇ ਉੱਤੇ ਰਿਫਿਊਜ਼ਲ ਵੀ ਜਿਹੜਾ ਇਹਨਾਂ ਨੇ ਕਰ ਦਿੱਤਾ ਸੀਗਾ। ਵੋਟਿੰਗ ਰਾਈਟਸ ਨੂੰ ਜਿਹੜਾ ਪ੍ਰੋਟੈਕਟ ਕਰਨ ਦੇ ਲਈ ਪ੍ਰਿਸਕ੍ਰਿਪਸ਼ਨ ਡਰੱਗ ਨੈਗੋਸੀਏਸ਼ਨ ਦੇ ਵਿੱਚ ਵੀ ਸੈਨੇਟਰ ਨੇ ਸਾਥ ਨਹੀਂ ਦਿੱਤਾ। ਆਪੋਜੀਸ਼ਨ ਜਿਹੜੀ ਆ ਡੈਮੋਕ੍ਰੇਟਸ ਦੀ ਜਿਹੜੀ ਰੀਕਨਸੀਲੀਏਸ਼ਨ ਬਿੱਲ ਆ ਉਸ ਦੇ ਪੈਕੇਜ ਦੇ ਉਲਟ ਵੀ ਇਹਨਾਂ ਨੇ ਜਿਹੜੀ ਉਹ ਕਰਾਈ ਹੈਗੀ ਆ। 6 ਜਨਵਰੀ ਕਮਿਸ਼ਨ ਦੇ ਉੱਤੇ ਨਾ ਵੋਟ ਕਰਨ ਦੇ ਲਈ ਵੀ ਇਹਨਾਂ ਨੂੰ ਕ੍ਰਿਟਿਸਾਈਜ਼ ਕੀਤਾ। ਸੋ ਪੰਜ ਜਿਹੜੇ ਮਿਲਟਰੀ ਵੈਟਰਨਸ ਆ ਉਹਨਾਂ ਦੇ ਸੈਨੇਟਰ ਸਿਨੇਮਾ ਜਿਹੜੇ ਆ ਉਹਨਾਂ ਦੀ ਐਡਵਾਈਜ਼ਰੀ ਪੈਨਲ ਆ, ਕਾਉਂਸਲ ਆ, ਉਸ ਤੋਂ ਅਸਤੀਫੇ ਜਿਹੜੇ ਆ ਇਸ ਰੋਸ ਦੇ ਵਜੋਂ ਦਿੱਤੇ ਨੇ। ਅਗਲੀ ਖਬਰ ਮਿਨੀਐਪੋਲਿਸ ਤੋਂ ਆ ਰਹੀ ਆ, ਜਿੱਥੇ ਕਿ ਇੱਕ ਐਕਸ ਮਿਨੀਐਪੋਲਿਸ ਦਾ
ਪੁਲਿਸ ਆਫਿਸਰ ਮੁਹੰਮਦ ਨੂਰ, ਜਿਸ ਨੂੰ ਜਿਹੜੀ ਆ ਹੁਣ ਸਜ਼ਾ ਦਿੱਤੀ ਗਈ ਆ, ਉਹਦੀ ਕਨਵਿਕਸ਼ਨ ਹੋਈ ਸੀ ਕਿਉਂਕਿ ਇੱਕ ਬੀਬੀ ਨੇ ਰਿਪੋਰਟ ਕੀਤਾ ਸੀ ਵੀ ਹੋ ਸਕਦਾ ਉਹਦੇ ਘਰ ਦੇ ਪਿੱਛੇ ਕੋਈ ਰੇਪ ਕਰ ਰਿਹਾ ਆ, ਅਤੇ ਉਸ ਨੇ ਜਿਹੜਾ ਆ ਬਾਈ ਮਿਸਟੇਕ ਜਿਹੜਾ ਕਾਲਰ ਸੀ, ਉਹ ਬੀਬੀ ਕਾਲਰ ਸੀਗੀ, ਉਸ ਨੂੰ ਹੀ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ। ਅਤੇ ਉਸ ਨੂੰ ਮੁਹੰਮਦ ਨੂਰ ਨੂੰ ਪਹਿਲਾਂ 12.5 ਸਾਲ ਦੀ 2017 ਦੀ ਜਿਹੜੀ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਸਜ਼ਾ ਹੋਈ ਸੀ। ਜਸਟਿਨ ਡਮੋਨ ਨਾਮ ਦੀ 40 ਸਾਲਾਂ ਦੀ ਟੂ ਬੀ ਬਰਾਈਡ ਇਹ ਬੀਬੀ ਸੀਗੀ। ਅਤੇ ਪਰ ਪਿਛਲੇ ਮਹੀਨੇ ਮਿਨੇਸੋਟਾ ਦੀ ਸੁਪਰੀਮ ਕੋਰਟ ਨੇ ਜਿਹੜਾ ਨੂਰ ਦਾ ਮਰਡਰ ਕਨਵਿਕਸ਼ਨ ਸੀ ਉਸ ਨੂੰ ਵਕੇਟ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਇੱਕ ਹੋਰ ਜਿਹੜੀ ਕੋਰਟ ਆ ਉਹਨਾਂ ਨੇ ਉਸ ਨੂੰ ਚਾਰਜ ਕੀਤਾ ਹੈਗਾ। ਗੈਸ ਦੇ ਪ੍ਰਾਈਸ ਹਰਜੋਤ ਸਿੰਘ ਜੀ, ਜਿਹੜੇ ਅਸਮਾਨਾਂ ਨੂੰ ਅੰਬਰਾਂ ਨੂੰ ਪਾੜਦੇ ਹੋਏ ਜਿਹੜੇ ਉਹ ਜਾ ਰਹੇ ਨੇ। ਅੱਜ ਨੈਸ਼ਨਲ ਐਵਰੇਜ 3.36 ਜਿਹੜੀ ਆ ਡਾਲਰ ਦੀ ਜਿਹੜੀ ਉਹ ਰਹੀ। ਕੈਲੀਫੋਰਨੀਆ ਦੀ ਐਵਰੇਜ $4.5 ਦੀ ਰਹੀ। ਇੱਥੋਂ ਤੱਕ ਕਿ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਜਿਹੜਾ ਰੈਗੂਲਰ ਗੈਸ ਹੁੰਦੀ ਆ 91 ਦੀ ਜਿਹੜੀ ਰੈਗੂਲਰ ਹੁੰਦੀ ਆ, ਉਸ ਦੀ ਇੱਕ ਗੈਸ ਸਟੇਸ਼ਨ ਦੇ ਉੱਤੇ $7.59 $7 ਤੇ 59 ਸੈਂਟ ਜਿਹੜੀ ਉਹ ਕੀਮਤ ਰਹੀ ਆ, ਤੇ ਪ੍ਰੀਮੀਅਮ ਗੈਸ $8.5 ਪ੍ਰਤੀ ਗੈਲਨ ਤੱਕ ਜਿਹੜੀ ਇੱਕ ਥਾਂ ਦੇ ਉੱਤੇ ਪਹੁੰਚ ਗਈ ਸੀ। AAA ਜਿਹੜੀ ਵੈਬਸਾਈਟ ਆ ਉਹਨਾਂ ਨੇ ਲਿਖਿਆ, ਸੌਰੀ ਫੋਕਸ ਦਾ ਪ੍ਰਾਈਸਿਸ ਆਰ ਸਟਿਲ ਗੋਇੰਗ ਅਪ। ਇਹ ਅਜੇ ਵੀ ਗੈਸ ਦੀ ਜਿਹੜੇ ਪ੍ਰਾਈਸਿਸ ਆ ਉਹ ਲਗਾਤਾਰ ਵੱਧਦੇ ਜਿਹੜੇ ਉਹ ਜਾ ਰਹੇ ਆ। ਇੰਨੇ ਜ਼ਿਆਦਾ ਪ੍ਰਾਈਸਿਸ ਜਿਹੜੇ ਕਹਿੰਦੇ ਆ ਵੀ ਕਿਸੇ ਨੇ ਵੀ ਜਿਹੜੇ ਉਹ ਨਹੀਂ ਸੀ ਦੇਖੇ। ਨੈਸ਼ਨਲ ਐਵਰੇਜ ਬਹੁਤ ਘੱਟ ਜਿਹੜੀ $3 ਤੋਂ ਉੱਤੇ ਜਿਹੜੀ ਉਹ ਜਾਂਦੀ ਆ, ਪਰ ਰਾਈਟ ਨਾਓ $3.36 ਦੇ ਉੱਤੇ ਇਸ ਟਾਈਮ ਬਣੀ ਹੋਈ ਹੈਗੀ ਆ। ਜੀ ਬਿਲਕੁਲ, ਫਰਿਜ਼ਨੋ ਏਰੀਏ ਦੇ ਵਿੱਚ ਐਵਰੇਜ ਗੈਸ ਦੀ ਪ੍ਰਾਈਸ ਕਹਿੰਦੇ ਪਈ ਹੁਣ $5 ਦੇ ਲਾਗੇ ਛਾਗੇ ਪਹੁੰਚ ਰਹੀ ਹੈਗੀ ਆ। ਕਹਿੰਦੇ ਪਈ ਹੁਣ ਹੌਲੀਡੇ ਟਰੈਵਲ ਸੀਜ਼ਨ ਵੀ ਹੈਗਾ, ਸੋ ਲੋਕਾਂ ਕੋਲ ਚੁਆਇਸ ਕੁਛ ਨਹੀਂ। ਫਰਿਜ਼ਨੋ ਦਾ ਮੈਟਰੋਪੋਲੀਟਨ ਜਿਹੜਾ ਏਰੀਆ ਆ ਉੱਥੇ $4 ਤੇ 43 ਸੈਂਟ ਨੂੰ ਰੈਗੂਲਰ, ਐਵਰੇਜ ਪ੍ਰੀਮੀਅਮ ਪ੍ਰਾਈਸ ਜਿਹੜੀ ਆ $4 74 ਸੈਂਟ ਨੂੰ। ਇਹ ਜਿਹੜਾ ਡਾਟਾ ਆ ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਆ। 11 ਜਿਹੜੀ ਸੈਂਟ ਆ ਉਹ ਪਰ ਗੈਲਨ ਗੈਸ ਉਹ ਇਨਕਰੀਜ਼ ਹੋਈ ਆ ਪਿਛਲੇ ਮਹੀਨੇ ਨਾਲੋਂ, ਅਤੇ $1.31 ਪਰ ਗੈਲਨ ਪਿਛਲੇ ਸਾਲ ਨਾਲੋਂ। ਜੀ, ਬੇਰੀਏ ਦੇ ਵਿੱਚ ਵੀ ਇਦਾਂ ਹੀ ਜਿਹੜੇ ਹਾਲਾਤ ਨੇ, ਉੱਥੇ ਵੀ $4.5 ਤੋਂ ਉੱਤੇ ਹੀ ਹਰ ਪਾਸੇ ਜਿਹੜੀ ਜੀ ਉਹ ਪ੍ਰਾਈਸ ਹੈਗੀ। ਸਨੋਮਾ ਵਿੱਚ ਤਾਂ $5.5 ਨੂੰ ਐਵਰੇਜ ਕਹਿੰਦੇ ਆ ਜੀ ਉਸ ਕਾਉਂਟੀ ਦੇ ਵਿੱਚ ਇਸ ਟਾਈਮ ਬਣੀ ਪਈ ਹੈਗੀ ਆ। ਬਿਲਕੁਲ, ਸੈਨ ਰਾਫੇਲ ਦੇ ਵਿੱਚ $4.73 ਨੂੰ, ਸੈਨ ਫਰਾਂਸਿਸਕੋ ਦੇ ਵਿੱਚ $4.72 ਨੂੰ ਰੈਗੂਲਰ ਗੈਸ, ਅਤੇ ਬਹੁਤ ਹੀ ਜ਼ਿਆਦਾ ਜਿਹੜੀ ਆ ਗੈਸ ਦੀ ਪ੍ਰਾਈਸ ਹੋਈ ਉਹ ਹੈਗੀ ਆ। ਮੌਂਟਰੇ ਦੇ ਵਿੱਚ ਵੀ ਕਹਿੰਦੇ ਵੀ ਗੈਸ ਦੀ ਪ੍ਰਾਈਸ $5 ਤੋਂ ਉੱਪਰ ਪਹੁੰਚ ਚੁੱਕੀ ਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵੱਲ ਨੂੰ ਹੈਗਾ ਆ। ਅੱਜ ਜਿੱਦਾਂ ਆਪਾਂ ਦੱਸਿਆ ਵੀ ਹਾਊਸ ਨੇ ਜਿਹੜੇ ਸਟੀਵ ਬੈਨਨ ਆ ਉਹਨਾਂ ਨੂੰ ਕੰਟੈਂਪਟ ਆਫ ਕਾਂਗਰਸ ਦੇ ਵਿੱਚ ਹੋਲਡ ਕੀਤਾ, ਤੇ ਨਾਨ ਰਿਪਬਲਿਕਨਸ ਨੇ ਇਸ ਦੇ ਵਿੱਚ ਸਾਥ ਵੀ ਦਿੱਤਾ। ਇਸ ਦੌਰਾਨ ਜਿਹੜੀ ਟਰੰਪ ਦੀ ਕੱਟੜ ਸਪੋਰਟਰ ਰਿਪਰੈਜ਼ੈਂਟੇਟਿਵ ਟੇਲਰ ਗ੍ਰੀਨ, ਉਸ ਦੀ ਕਹਿੰਦੇ ਆ ਵੀ ਬਹਿਸ ਵਸਈ ਆ ਜਿਹੜੀ ਲਿਜ਼ ਚੇਨੀ ਜਿਹੜੀ ਇਸ ਕਮੇਟੀ ਦੇ ਉੱਤੇ ਆ, ਤੇ ਜੇਮੀ ਰੈਸਕਿਨ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਉਹ ਹੋ ਗਈ ਹੈਗੀ ਆ। ਯੂ ਆਰ ਏ ਜੋਕ, ਇੱਦਾਂ ਦੀਆਂ ਜਿਹੜੇ ਆ ਕਹਿੰਦੇ ਆਪਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਗੱਲਾਂ ਜਿਹੜੀਆਂ ਆ ਉਹ ਕੀਤੀਆਂ ਹੈਗੀਆਂ। ਸੋ ਕਹਿੰਦੇ ਵੀ ਗਰਮੈਸ਼ ਵਰਗਾ ਮਾਹੌਲ ਜਿਹੜਾ ਆ ਇੱਕ ਟਾਈਮ ਦੇ ਉੱਤੇ ਉੱਥੇ ਵੀ ਬਣ ਗਿਆ। ਉੱਧਰ ਟਰੰਪ ਹੁਣਾਂ ਨੇ ਕਹਿੰਦੇ ਆ ਵੀ ਇੱਕ ਨਵੀਂ ਸੋਸ਼ਲ ਮੀਡੀਆ ਜਿਹੜੀ ਐਪ ਆ ਉਹ ਤਿਆਰ ਜਿਹੜੀ ਉਹ ਕਰ ਰਹੇ ਹੈਗੇ ਆ, ਤੇ ਉਸਨੂੰ ਕਹਿੰਦੇ ਜਲਦ ਹੀ ਪਬਲਿਕ ਵੀ ਲੈ ਕੇ ਜਿਹੜੇ ਉਹ ਜਾਣਗੇ। ਸੋ ਦੇਖਦੇ ਆ ਵੀ ਇਹ ਟਰੁੱਥ ਕਰਕੇ ਜਿਹੜੀ ਇਹਨਾਂ ਨੇ ਟਰੁੱਥ ਸੋਸ਼ਲ ਕਰਕੇ ਜਿਹੜਾ ਇਹਨਾਂ ਦਾ ਨਾਮ ਇਹਨਾਂ ਨੇ ਰੱਖਿਆ ਆ, ਜਲਦ ਹੀ ਕਹਿੰਦੇ ਆ ਵੀ ਇਹ ਉਪਲਬਧ ਜਿਹੜੀ ਉਹ ਹੋਊਗੀ। ਤੇ ਹੁਣ ਕਹਿੰਦੇ ਵੀ ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਇਸ ਨੂੰ ਇਹ ਪਬਲਿਕ ਲੈ ਕੇ ਜਾਣਗੇ, ਤਾਂ ਕਹਿੰਦੇ ਵੀ ਇਨਵੈਸਟਰਸ ਦੇ ਦੁਆਰਾ ਹੁਣ ਹਾਲ ਦੀ ਘੜੀ ਇਸ ਦੇ ਉੱਤੇ ਕਾਫੀ ਜਿਹੜਾ ਕਹਿ ਲਓ ਵੀ ਇਸ ਨੂੰ ਦੇਖਿਆ ਜਾ ਰਿਹਾ ਵੀ ਬੜੀ ਨਜ਼ਰਾਂ ਦੇ ਨਾਲ ਜਿਹੜਾ ਦੇਖ ਰਹੇ ਆ, ਤੇ ਲੋਕਾਂ ਦਾ ਇੰਟਰਸਟ ਵੀ ਇਨਵੈਸਟਰਸ ਦਾ ਇਸ ਦੇ ਵਿੱਚ ਦਿਖ ਰਿਹਾ ਹੈਗਾ ਆ। ਜੀ, ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਜਿਹੜਾ ਆ 62 ਸਾਲਾਂ ਦਾ ਜਿਹੜਾ ਫਾਦਰ ਆ ਉਸ ਨੂੰ ਇੱਕ ਬੀਬੀ ਨੇ ਜਿਹੜੇ ਗੁੰਡੇ ਸੱਦੇ ਉਹਨਾਂ ਵੱਲੋਂ ਪੂਰੀ ਤਰ੍ਹਾਂ ਕਟਵਾਇਆ। ਇੰਸੀਡੈਂਟ ਇਸ ਤਰ੍ਹਾਂ ਵਾਪਰੀ ਪਈ, ਇਹ ਜਿਹੜਾ ਆ 62 ਸਾਲਾਂ ਦਾ ਰੋਜ਼ੈਰੀਓ ਕਾਰਵਾਜਾਲ,
ਇਹ ਜਾ ਰਿਹਾ ਸੀ ਕੈਪੀਟਲ ਐਕਸਪ੍ਰੈਸਵੇ ਤੇ ਪਿੱਛੋਂ ਇਹਨੂੰ ਹਿੱਟ ਕੀਤਾ ਇੱਕ ਬੀਬੀ ਨੇ, ਜੋ ਕਿ ਕੈਡਿਲਕ ਐਸਕੇਲੇਡ ਚਲਾ ਰਹੀ ਸੀ, ਤੇ ਉਹ ਤੋਂ ਬਾਅਦ ਉਹ ਹਿੱਟ ਕਰਕੇ ਭੱਜ ਗਈ। ਇਸਨੇ ਜਦੋਂ ਫੋਲੋ ਕੀਤਾ ਤੇ ਉਸ ਲੇਡੀ ਨੇ ਆਪਣੇ ਹੀ ਹੋਰ 2 ਜਿਹੜੇ ਆ ਮਿੱਤਰ ਸੀ, ਉਹਨਾਂ ਨੂੰ ਸੱਦ ਕੇ ਇਸ ਬੰਦੇ ਦੀ ਜਿਹੜੀ ਚੰਗੀ ਕਟਵਾਈ ਕੀਤੀ ਤੇ ਉਹਦੀ ਜਿਹੜੀ ਅੱਖ ਆ ਉਹ ਵੀ ਟੁੱਟੀ ਆ, ਤੇ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨੂੰ ਜ਼ਖਮੀ ਕੀਤਾ ਹੈਗਾ ਆ। ਤੇ ਉਹ ਤੋਂ ਬਾਅਦ ਉਹ ਭੱਜ ਗਏ ਆ। ਸੋ ਇਹ ਦੇਖੋ ਵੀ ਇਨਸੀਡੈਂਟ ਇੱਦਾਂ ਦੀਆਂ ਜਿਹੜੀਆਂ ਆ ਉਹ ਵਾਪਰ ਰਹੀਆਂ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 6 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ। ਕੱਲ੍ਹ ਦੇ ਮੁਕਾਬਲੇ 35,603 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਵਧੇ 4550 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 94 ਪੁਆਇੰਟ ਵਧੇ 15,216 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1786 ਪ੍ਰਤੀ ਆਉਂਸ, 10 ਈਅਰ ਯੀਲਡ 1.69% ਤੇ ਬਿਟਕੋਇਨ ਦੀ ਕੀਮਤ 62,857 ਤੇ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 87 ਪੈਸੇ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕੁਮਾਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।